ਜੀ ਤੇ ਆਪਣਾ ਇੱਥੇ ਦੇ ਆ ਕੇ ਆਮ ਦਿਨਾਂ 'ਚ ਵੀ ਆਉਂਦੇ ਹੋ ਜਾਂ ਹਰ ਸਾਲ ਜਦੋਂ ਜਨਮ ਦਿਨ ਹੁੰਦਾ ਗੁਰਪੁਰਬ ਤੇ ਹੀ ਆਉਂਦੇ ਹੋ? ਜੀ ਆਮ ਦਿਨਾਂ ਤੇ ਆਏ ਆ ਪਰ ਗੁਰਪੁਰਬ ਤੇ ਜ਼ਿਆਦਾ ਮਜ਼ਾ ਆਉਂਦਾ ਹੈ ਕਿਉਂਕਿ ਸੰਗਤ ਵੀ ਆਉਂਦੀ ਹੈ ਜ਼ਿਆਦਾ ਤੇ ਕਾਫੀ ਗੁਰਦੁਆਰਾ ਵੀ ਸਜਾਇਆ ਜਾਂਦਾ ਹੈ ਤੇ ਜ਼ਿਆਦਾ ਇੰਜੋਏ ਕਰਨੇ ਆ। ਕਹਿੰਦੇ ਨੇ ਵਿਸਾਖੀ ਦੇ ਉੱਤੇ ਪੰਜਾ ਸਾਹਿਬ ਦੇ ਵਿੱਚ ਵਿਸਾਖੀ ਦਾ ਮੇਲਾ ਲੱਗਦਾ ਹੈ, ਉੱਥੇ ਜ਼ਿਆਦਾ ਸੈਲੀਬ੍ਰੇਸ਼ਨ ਹੁੰਦੀ ਹੈ ਪਰ ਉਹ ਕਿੰਨੇ ਦਿਨ ਰਹਿੰਦੀਆਂ ਨੇ? ਉਹ ਵੀ 3 ਦਿਨ ਹੁੰਦਾ ਹੈ ਜੀ ਕਿਉਂਕਿ ਹਸਬੰਡ ਤੁਹਾਡੇ ਸਿਆਸਤਦਾਨ ਨੇ, ਜੀ ਤੁਹਾਡੇ ਨਾਲ ਕਿੰਨੀ ਕੁ ਸਿਆਸਤ ਕਰਦੇ ਨੇ? ਪੋਲੀਟੀਸ਼ੀਅਨ ਐਟ ਹੋਮ ਜਿਹੜਾ ਹੈ ਉਹ ਜ਼ਿਆਦਾ ਬਲਕਿ ਮਾਹਿਰ ਹੋ ਜਾਂਦੇ ਨੇ। ਹੈਲੋ ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੀਪੀ ਟੀਵੀ ਔਰ ਮੈਂ ਹਾਂ ਤੁਹਾਡੇ ਨਾਲ ਇਰਫਾਨ ਸਮੋਰ। ਨਨਕਾਣਾ ਸਾਹਿਬ ਮੌਜੂਦ ਹਾਂ, ਜਨਮ ਅਸਥਾਨ। ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ। ਇਸ ਟਾਈਮ ਮੇਰੇ ਨਾਲ ਇੱਕ ਫੈਮਿਲੀ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਨੇ ਆ, ਕਿੱਥੋਂ ਆਏ ਨੇ, ਕਿੱਦਾਂ ਆਏ ਨੇ, ਆ ਕੇ ਕਿੱਦਾਂ ਲੱਗਾ, ਸਾਰੀਆਂ ਚੀਜ਼ਾਂ ਇਹਨਾਂ ਨਾਲ ਡਿਸਕਸ ਕਰਨੇ ਆ, ਤੁਹਾਡੇ ਨਾਲ ਵੀ ਸ਼ੇਅਰ ਕਰਨੇ ਆ। ਸਤਿ ਸ੍ਰੀ ਅਕਾਲ ਜੀ। ਗੁਰਪ੍ਰੀਤ ਅਕਾਲ ਜੀ, ਸਤਿ ਸ਼੍ਰੀ ਅਕਾਲ। ਕਿੱਥੋਂ ਆਏ ਜੀ? ਜੀ ਅਸੀਂ ਇਸਲਾਮਾਬਾਦ ਤੋਂ ਆਏ ਅੱਛਾ, ਇਸਲਾਮਾਬਾਦ ਪਾਕਿਸਤਾਨ ਤੋਂ ਆਏ ਹੋ? ਪਾਕਿਸਤਾਨ ਤੋਂ ਆਏ ਹਾਂ। ਅੱਛਾ, ਤੇ ਕਦੋਂ ਪਹੁੰਚੇ? ਅੱਜ ਹੀ ਆਏ? ਅਸੀਂ ਕੱਲ ਰਾਤ ਆਏ ਹਾਂ। ਕੱਲ ਰਾਤ ਕੱਲ ਆਏ? ਰਾਤ ਆਏ ਹਾਂ। ਤੇ ਵਾਪਸ ਕਦੋਂ ਜਾਣਾ? ਅਸੀਂ ਪਰਸੋਂ ਸੈਟਰਡੇ। ਅੱਛਾ ਇੱਥੇ ਤੁਸੀਂ ਤਾਂ ਪਾਕਿਸਤਾਨ ਚੋਂ ਤੇ ਫਿਰ ਆਉਂਦੇ ਰਹਿੰਦੇ ਹੋਣੇ? हाँ जी, कोशिश होती है हर साल आइए पर कुछ बच्चों के एग्जाम्स की वजह 2 साल बाद आए हैं ਅਸੀਂ। ਅੱਛਾ, ਕੋਵਿਡ ਦਾ ਵੀ ਚੱਲ ਰਿਹਾ ਸੀ? ਜੀ ਕੋਵਿਡ ਦਾ ਸੀ ਲਾਸਟ ਈਅਰ ਤੇ ਉਸ ਤੋਂ ਪਹਿਲੇ ਐਗਜ਼ਾਮ ਸਨ ਬੱਚਿਆਂ ਦੇ ਤੇ ਇਸ ਸਾਲ ਅਸੀਂ 2 ਸਾਲ ਬਾਅਦ ਆਏ ਜੀ। ਤੇ ਆਪਣਾ ਇੱਥੇ ਦੇ ਆ ਕੇ ਆਮ ਦਿਨਾਂ 'ਚ ਵੀ ਆਉਂਦੇ ਹੋ ਜਾਂ ਹਰ ਸਾਲ ਜਦੋਂ ਜਨਮ ਦਿਨ ਹੁੰਦਾ ਗੁਰਪੁਰਬ ਤੇ ਹੀ ਆਉਂਦੇ ਹੋ? ਜੀ ਆਮ ਦਿਨਾਂ ਤੇ ਆਏ ਆ ਪਰ ਗੁਰਪੁਰਬ ਤੇ ਜ਼ਿਆਦਾ ਮਜ਼ਾ ਆਉਂਦਾ ਹੈ ਕਿਉਂਕਿ ਸੰਗਤ ਵੀ ਆਉਂਦੀ ਹੈ ਜ਼ਿਆਦਾ ਤੇ ਕਾਫੀ ਗੁਰਦੁਆਰਾ ਵੀ ਸਜਾਇਆ ਜਾਂਦਾ ਹੈ ਤੇ ਜ਼ਿਆਦਾ ਇੰਜੋਏ ਕਰਨੇ ਆ। ਅੱਛਾ ਇਹ ਦੱਸੋ ਕਿ ਇੰਡੀਆ ਤੋਂ ਲੋਕ ਇੱਥੇ ਆਉਂਦੇ ਨੇ ਗੁਰਦੁਆਰੇ, ਇੰਡੀਆ 'ਚ ਵੀ ਗੁਰਦੁਆਰੇ ਹੈ ਨੇ, ਤੇ ਤੁਸੀਂ ਕਦੇ ਇੰਡੀਆ ਉੱਥੇ ਗੁਰਦੁਆਰੇ ਗਏ ਜਾਂ ਕੋਈ ਜਾਣ ਦਾ ਮਨ 'ਚ ਹੋਏ? हाँ जी, ਅਸੀਂ ਗਏ ਆ ਅੰਮ੍ਰਿਤਸਰ, ਅਸੀਂ ਕਾਫੀ ਗਏ ਆ ਹਰਮੰਦਰ ਸਾਹਿਬ, ਗੋਲਡਨ ਟੈਂਪਲ ਜਿਹਨੂੰ ਕਿਹਾ ਜਾਂਦਾ ਹੈ, ਕਾਫੀ ਦਫਾ ਗਏ ਆ ਅਸੀਂ ਕਿਉਂਕਿ ਬਸ ਇਨਸਾਨ ਦੀ ਨੇਚਰ ਵਿੱਚ ਹੀ ਹੈ ਕਿ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਪਸੰਦ ਕਰਦਾ ਹੈ, ਵਰਨਾ ਇੰਡੀਆ ਵਾਲੇ ਇੱਥੇ ਆਉਂਦੇ ਨੇ, ਅਸੀਂ ਫਿਰ ਉੱਥੇ ਵੀ ਜਾਂਦੇ ਆ ਕਦੇ ਜੀ। ਅੱਛਾ, ਉੱਥੇ ਵੀ ਕੋਈ ਖਾਸ ਸੈਲੀਬ੍ਰੇਸ਼ਨਸ ਹੁੰਦੀਆਂ ਨੇ? ਕਿਸੇ ਖਾਸ ਦਿਨ ਤੇ ਗਏ ਹੋ ਜਾਂ ਵੈਸੇ ਹੀ ਆਮ ਦਿਨਾਂ 'ਚ? ਜੀ ਅਸੀਂ ਗਏ ਤੇ ਆਮ ਦਿਨਾਂ ਤੇ ਸਾਂ ਪਰ ਕਿਉਂਕਿ ਸਾਡੇ ਗੁਰਪੁਰਬ ਵਿੱਚ ਆ ਜਾਂਦੇ ਨੇ ਕੋਈ ਨਾ ਕੋਈ ਤੇ ਉਸ ਕਰਕੇ ਕਾਫੀ ਸੈਲੀਬ੍ਰੇਸ਼ਨਸ ਅਸੀਂ ਅਟੈਂਡ ਕੀਤੀਆਂ ਨੇ ਕਿਉਂਕਿ ਅਸੀਂ ਕਾਫੀ ਦਫਾ ਹੋ ਆਏ ਹਾਂ ਤੇ। ਅੱਛਾ ਇਹ ਮੈਨੂੰ ਦੱਸੋ, ਜਿਹੜੀਆਂ ਗੁਰਪੁਰਬ ਦੀਆਂ ਸੈਲੀਬ੍ਰੇਸ਼ਨਸ ਹੁੰਦੀਆਂ ਨੇ ਇਹ ਸਿਰਫ ਇੱਥੇ ਜਨਮ ਅਸਥਾਨ ਤੇ ਹੁੰਦੀਆਂ ਨੇ ਜਾਂ ਦੂਜੇ ਗੁਰਦੁਆਰਿਆਂ 'ਚ ਵੀ ਹੁੰਦੀਆਂ ਨੇ? ਜੀ ਜਿਹੜੀ ਸੰਗਤ ਅੱਜ ਇੱਥੇ ਆ ਗਈ ਹੈ ਉਹ ਤੇ ਇੱਥੇ ਹੀ ਸੈਲੀਬ੍ਰੇਟ ਕਰ ਰਹੇ ਨੇ, ਵਰਨਾ ਜਿਹੜੇ ਲੋਕਲ ਸਾਡੇ ਗੁਰਦੁਆਰਾਸ ਨੇ ਸਿਟੀਜ਼ ਦੇ ਅੰਦਰ ਉੱਥੇ ਵੀ ਕਾਫੀ ਅੱਜ ਦੇ ਦਿਨ ਅੱਜ ਸੀ ਸ਼ੁਰੂ ਹੋਏਗਾ ਕੁਝ ਜਗ੍ਹਾ 'ਚ ਪਾਠ ਤੇ ਕੱਲ ਦਾ ਦਿਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਹਰ ਗੁਰਦੁਆਰੇ 'ਚ ਹੀ ਸੈਲੀਬ੍ਰੇਟ ਕੀਤਾ ਜਾਂਦਾ ਹੈ। ਜਿਹੜੀ ਲੋਕਲ ਸੰਗਤ ਹੈ ਆਪਣੇ ਆਪਣੇ ਪੰਜਾ ਸਾਹਿਬ ਗੁਰਦੁਆਰਾ ਵੀ ਤੇ ਆਪਣੇ ਸ਼ਹਿਰਾਂ ਦੇ ਗੁਰਦੁਆਰਿਆਂ 'ਚ ਵੀ ਸਭ ਸੈਲੀਬ੍ਰੇਟ। ਅੱਛਾ, ਪੰਜਾ ਸਾਹਿਬ ਵੀ ਸੈਲੀਬ੍ਰੇਸ਼ਨਸ ਹੋਣਗੀਆਂ? ਜੀ ਜੀ ਥੋੜੀ ਬਹੁਤ ਪਰ ਮਤਲਬ ਜ਼ਿਆਦਾ ਮੇਨ ਇੱਥੇ ਹੀ ਹੈ ਪਰ ਉੱਥੇ ਵੀ ਹੋਣਗੀਆਂ, ਜੋ ਸੰਗਤ ਨਹੀਂ ਆਈ ਉਹ ਉੱਥੇ ਸੈਲੀਬ੍ਰੇਟ ਕਰੇਗੀ। ਅੱਛਾ, ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਨਾਮ ਕੀ ਹੈ ਤੁਹਾਡਾ? ਕਿਰਨਦੀਪ ਕਿਰਨਦੀਪ ਜੀ। ਅੱਛਾ, ਕਿਰਨਦੀਪ ਅੱਧਾ ਮੁਸਲਮਾਨਾਂ ਦਾ ਤੇ ਅੱਧਾ ਸਿੱਖਾਂ ਦਾ ਮਿਲਾ ਕੇ ਰੱਖ ਲਿਆ ਨਾਮ। ਕੀ ਕਰਦੇ ਹੋ? ਟੀਚਿੰਗ ਕਰਨੀ ਆ। ਅੱਛਾ, ਟੀਚਿੰਗ ਕਰਦੇ ਹੋ। ਤੇ ਆਂਟੀ ਜੀ ਨਾਲ ਕੀ ਰਿਸ਼ਤਾ ਤੁਹਾਡਾ? ਮੇਰੀ ਚਾਚੀ ਹੈ। ਚਾਚੀ। ਔਰ ਤੁਹਾਡਾ ਕੀ ਨਾਮ ਹੈ? ਸਨੇਹਾ। ਅੱਛਾ, ਤੁਹਾਡਾ? ਸਿਮਰਤੀ। ਅੱਛਾ ਜੀ, ਤੇ ਆਪਣਾ ਪੂਰਾ ਗਰੁੱਪ ਹੀ ਆਏ ਹੋ? ਹਾਂਜੀ, ਤੁਸੀਂ ਕੁਝ ਕਹਿਣਾ ਚਾਹ ਰਹੇ ਸੀ? ਕੁਛ ਨਹੀਂ ਕਹਿਣਾ ਚਾਹੁੰਦਾ। ਕਹਿੰਦੇ ਨੇ ਵਿਸਾਖੀ ਦੇ ਉੱਤੇ ਪੰਜਾ ਸਾਹਿਬ ਦੇ ਵਿੱਚ ਵਿਸਾਖੀ ਦਾ ਮੇਲਾ ਲੱਗਦਾ ਹੈ, ਉੱਥੇ ਜ਼ਿਆਦਾ ਸੈਲੀਬ੍ਰੇਸ਼ਨ ਹੁੰਦੀ ਹੈ ਪਰ ਉਹ ਕਿੰਨੇ ਦਿਨ ਰਹਿੰਦੀਆਂ ਨੇ? ਉਹ ਵੀ 3 ਦਿਨ ਹੁੰਦਾ ਹੈ ਜੀ ਕਿਉਂਕਿ ਸਾਡਾ ਪਾਠ ਰੱਖਿਆ ਜਾਂਦਾ ਹੈ ਤੇ ਉਹ ਫਰਸਟ ਡੇ ਹੁੰਦਾ ਹੈ, ਫਿਰ ਮਿਡਲ ਡੇ ਤੇ ਥਰਡ ਡੇ ਤੇ ਪਾਠ ਦਾ ਭੋਗ ਪੈਂਦਾ ਹੈ ਤੇ ਉਹ ਥਰਡ ਡੇ। ਅੱਛਾ, ਉੱਥੇ ਵੀ ਇੰਡੀਆ ਤੋਂ ਲੋਕ ਆਉਂਦੇ ਆ? ਕਾਫੀ ਸੰਗਤ ਆਉਂਦੀ ਹੈ ਹਰ ਸਾਲ 14 ਅਪ੍ਰੈਲ ਨੂੰ ਹੁੰਦਾ ਹੈ ਤੇ ਉਸ ਦੇ ਸੰਗਤ ਆਉਂਦੀ ਹੈ ਇੰਡੀਆ ਤੋਂ ਵੀ ਬਾਕੀ ਦੁਨੀਆ ਤੋਂ। ਅੱਛਾ, ਤੁਸੀਂ ਜੰਜ ਦੱਸਿਆ ਕਿ ਤੁਸੀਂ ਇੰਡੀਆ ਵੀ ਗਏ, ਉੱਥੇ ਗੋਲਡਨ ਟੈਂਪਲ ਗਏ, ਤੇ ਜਦੋਂ ਤੁਸੀਂ ਗਏ ਵੀਜ਼ਾ ਤੁਹਾਡਾ ਲੱਗਾ ਤੇ ਉਸ ਦੌਰਾਨ ਕੋਈ ਮੁਸ਼ਕਲਾਤ ਪੇਸ਼ ਆਈਆਂ ਜਾਂ ਬੜਾ ਆਸਾਨੀ ਨਾਲ ਵੀਜ਼ਾ ਲੱਗ ਗਿਆ? ਜੀ ਅਸਲ ਵਿੱਚ ਹਸਬੈਂਡ ਮੇਰੇ ਪੋਲੀਟੀਕਲੀ ਉਹ ਇਸ ਵਜ੍ਹਾ ਨਾਲ ਸਾਨੂੰ ਜ਼ਰਾ ਈਜ਼ੀਲੀ ਲੱਗ ਗਿਆ, ਵਰਨਾ ਬੜੀ ਮੁਸ਼ਕਿਲ ਹੁੰਦੀ ਹੈ, ਸਾਨੂੰ ਨਹੀਂ ਜਾਇਆ ਜਾਣ ਦਿੰਦੇ ਪੰਜਾਬ ਦੇ ਇੰਟੀਰੀਅਰ ਪੰਜਾਬ ਅਸੀਂ ਨਹੀਂ ਜਾ ਸਕਦੇ ਦੂਸਰੇ ਵੀਜ਼ਿਆਂ ਤੇ। ਅੱਛਾ, ਭਾਜੀ ਨੇ ਕੋਈ ਸੋਰਸ ਲੜਾਇਆ? ਮੈਂਬਰ ਪਾਰਲੀਮੈਂਟ ਨੇ ਤੇ ਇਸੇ ਕਰਕੇ। ਅੱਛਾ, ਕੀ ਨਾਮ ਆ ਉਹਨਾਂ ਦਾ? ਡਾਕਟਰ ਹਰੇਸ਼ ਕੁਮਾਰ। ਕਿਹੜੀ ਪਾਰਟੀ ਵੱਲੋਂ ਨੇ? ਨੂਨ ਲੀਗ। ਨੂਨ ਲੀਗ ਵੱਲੋਂ? ਹਾਂ ਨੂਨ ਲੀਗ ਤੋਂ। ਹਾਂਜੀ ਕੀ ਬਾਤ ਹੈ ਜੀ। ਸਿਆਸਤਦਾਨਾਂ ਦੀ ਅੱਜ ਬੇਗਮ ਮੇਰੇ ਨਾਲ ਮੌਜੂਦ ਹੈ, ਸਿਆਸਤਦਾਨ ਦੀ, ਤੇ ਜ਼ਰਾ ਸਿਆਸੀ ਗੱਲਬਾਤ ਹੋ ਜਾਏ। ਅੱਛਾ ਇਹ ਦੱਸੋ, ਤੁਹਾਡੇ ਹਸਬੈਂਡ ਜਿਹੜੇ ਨੇ ਮਾਈਨੋਰਿਟੀ ਲਈ ਕੀ ਕਰ ਰਹੇ ਨੇ?
ਮੇਰੇ ਹਸਬੰਡ ਮਾਈਨੋਰਿਟੀ ਲਈ ਕੀ ਕਰ ਰਹੇ ਨੇ ਮਤਲਬ ਜਿਹੜੇ ਇਹਨਾਂ ਦੇ ਇਸ਼ੂਜ਼ ਹੁੰਦੇ ਨੇ ਮੇਰੇ ਹਸਬੰਡ ਪਹਿਲੇ ਜਦੋਂ ਮਤਲਬ ਐਮਐਨਏ ਸਨ ਲਾਸਟ ਟੈਨਿਓਰ ਵਿੱਚ ਤੇ ਉਸ ਵਕਤ ਉਹਨਾਂ ਨੇ ਕਾਫੀ ਜ਼ਿਆਦਾ ਸਿੰਧ ਵਿੱਚ ਕੁਝ ਇਸ਼ੂਜ਼ ਸਨ ਪੋਸਟ ਕਨਵਰਸ਼ਨ ਦੇ ਤੇ ਉਸ ਵਾਸਤੇ ਉਹਨਾਂ ਨੇ ਕਾਫੀ ਉਹ ਕੀਤਾ ਸੀ ਅਸੈਂਬਲੀ ਦੇ ਅੰਦਰ ਤੇ ਬਾਕੀ ਵੀ ਆਪਣੀ ਕਮਿਊਨਿਟੀ ਦੇ ਜੋ ਵੀ ਇਸ਼ੂਜ਼ ਹੁੰਦੇ ਨੇ ਹੀ ਤੇ ਕਦੋਂ ਤੋਂ ਪੋਲਿਟਿਕਸ ਨੇ ਹਸਬੰਡ 2008 2008 ਤੋਂ ਹੋ ਗਿਆ ਜਨਾਬ 13 ਸਾਲ ਤੋਂ ਹਾਂਜੀ ਹਾਂਜੀ 13 ਸਾਲ ਦਾ ਉਹਨਾਂ ਦਾ ਸਭ ਤੋਂ ਵੱਡਾ ਕਾਰਨਾਮਾ ਕਿਹੜਾ ਵਾ ਸਭ ਤੋਂ ਵੱਡਾ ਜਿਹੜਾ ਇਹ ਸੀ 2010 ਦੇ ਅਰਾਊਂਡ ਦੋ ਕੇਸਿਸ ਸਨ ਇਹੀ ਸੁਪਰੀਮ ਕੋਰਟ ਵਿੱਚ ਵੀ ਉਹਨਾਂ ਦੀ ਕਾਫੀ ਸੁਣੀਦ ਹੋਈ ਸੀ ਰਿੰਕਲ ਕੁਮਾਰੀ ਦੇ ਤੇ ਉਹਨਾਂ ਦੇ ਵਿੱਚ ਹੀ ਉਹਨਾਂ ਨੇ ਕਾਫੀ ਜ਼ਿਆਦਾ ਅਸੈਂਬਲੀ ਦੇ ਵਿੱਚ ਵੀ ਕਾਫੀ ਮਤਲਬ ਜਿਹੜਾ ਇੱਕ ਉਹਨਾਂ ਦਾ ਹੁੰਦਾ ਹੈ ਸਾਰਾ ਕੀਤਾ ਸੀ ਅੱਛਾ ਤੁਸੀਂ ਮੇਰੇ ਨਾਲ ਗੱਲ ਕਰ ਰਿਹਾ ਸੀ ਕਿ ਮੈਂ ਬੜਾ ਪਰਸਨਲ ਫੈਮਿਲੀ ਦੇ ਰਿਲੇਟਡ ਕੁਐਸਚਨ ਪੁੱਛਣਾ ਹੁਣ ਪਤਾ ਨਹੀਂ ਤੁਸੀਂ ਸ਼ਿਕਵਾ ਕਰ ਰਿਹਾ ਸੀ ਕਿ ਤੁਸੀਂ ਚਾਹ ਰਿਹਾ ਸੀ ਮੈਂ ਤੁਹਾਡੇ ਕੋਲੋਂ ਪੁੱਛਾਂ ਤੇ ਮੈਂ ਹੁਣ ਪੁੱਛ ਲੈਣਾ ਮੇਲੇ ਦੇ ਵੀ ਵਰ ਇੰਟਰਸਟਿਡ ਕਿ ਜੀ ਤੁਸੀਂ ਮੇਲੇ ਦੇ ਬਾਰੇ 'ਚ ਨਹੀਂ ਪੁੱਛ ਰਹੇ ਹਾਂ ਇਹ ਸਾਡਾ ਸੀ ਦੇਖੋ ਮੈਂ ਮੇਲੇ ਦੇ ਬਾਰੇ 'ਚ ਕਿੰਨਾ ਜ਼ਿਆਦਾ ਪੁੱਛ ਲਿਆ ਸਹੀ ਗੱਲ ਹੈ ਮੈਂ ਤੁਹਾਡੇ ਕੋਲੋਂ ਹੁਣ ਇਹ ਪੁੱਛਾਂਗਾ ਹਾਂਜੀ ਠੀਕ ਤੁਸੀਂ ਚਾਹੋ ਤੇ ਜਵਾਬ ਦੇ ਦੇਵੋ ਚਾਹੋ ਤੇ ਨਾ ਦੇਵੋ ਠੀਕ ਹੈ ਹਸਬੰਡ ਤੁਹਾਡੇ ਸਿਆਸਤਦਾਨ ਨੇ ਜੀ ਜੀ ਤੁਹਾਡੇ ਨਾਲ ਕਿੰਨੀ ਕੁ ਸਿਆਸਤ ਕਰਦੇ ਨੇ ਪੋਲੀਟੀਸ਼ੀਅਨ ਐਟ ਹੋਮ ਜਿਹੜਾ ਹੈ ਉਹ ਜ਼ਿਆਦਾ ਬਲਕਿ ਮਾਹਿਰ ਹੋ ਜਾਂਦੇ ਨੇ ਬਾਹਰ ਪੋਲਿਟਿਕਸ ਕਰਕੇ ਤੇ ਇਸੇ ਕਰਕੇ ਮਾਹਿਰ ਹੋ ਜਾਂਦੇ ਨੇ ਮਾਹਿਰ ਪੋਲੀਟੀਸ਼ੀਅਨ ਐਟ ਹੋਮ ਵੀ ਤੇ ਐਟ ਪ੍ਰੋਫੈਸ਼ਨ ਵੀ ਕੀ ਸਮਝਦੇ ਹੋ ਕਿ ਇੰਨੇ ਮਾਹਿਰ ਹੋ ਜਾਂਦੇ ਨੇ ਤੁਹਾਡੇ ਨਾਲੋਂ ਜ਼ਿਆਦਾ ਉਹਨਾਂ ਦੀਆਂ ਅੱਛੀਆਂ ਟ੍ਰਿਕਸ ਨੇ ਕਿਉਂਕਿ ਉਹ ਜਿਸ ਕਹਿੰਦੇ ਨੇ ਔਰਤ ਨਾਲ ਪੋਲਿਟਿਕਸ ਤੁਸੀਂ ਨਹੀਂ ਕਰ ਸਕਦੇ ਨਹੀਂ ਆਪ ਬਹੁਤ ਵੱਡੀ ਬਸ ਨਹੀਂ ਬਸ ਗੁਜ਼ਾਰਾ ਹੋ ਜਾਂਦਾ ਹੈ ਕਿਉਂਕਿ ਲਾਈਫ ਗੁਜ਼ਰਦੀ ਇसी तरह ਨਾ ਅਪ ਡਾਊਨ ਹੁੰਦਾ ਰਹਿੰਦਾ ਕੋਈ ਅਪ ਕੋਈ ਡਾਊਨ ਤੇ ਇसी ਕਰਕੇ ਜੀ ਜੀ ਅੱਛਾ ਯਾਨੀ ਉਹ ਸਿਆਸਤ ਕਰਕੇ ਡਾਊਨ ਹੀ ਰੱਖਦੇ ਆ ਨਹੀਂ ਡਾਊਨ ਹੁੰਦਾ ਤੇ ਅਸੀਂ ਕਿਉਂ ਖੜੇ ਹੁੰਦੇ ਤੁਹਾਡੇ ਕੀ ਬਾਤ ਹੈ ਜੀ ਮਤਲਬ ਤੁਸੀਂ ਡੋਮੀਨੇਟ ਕਰ ਰਹੇ ਹਾਂ ਮਤਲਬ ਸਾਡੀ ਆਪਣੀ ਲਾਈਫ ਜਿਹੜੀ ਸਾਡੇ ਨਾਲ ਰਿਲੇਟਡ ਹੈ ਉਹ ਬੜੀ ਅੱਛੀ ਸਾਡੀ ਗੁਜ਼ਰਦੀ ਹੈ ਤੇ ਬਾਕੀ ਉਹਨਾਂ ਦੀ ਬਾਕੀ ਪੋਲਿਟਿਕਸ ਉਹਨਾਂ ਦੀ ਆਪਣੀ ਫੀਲਡ ਹੈ ਤੇ ਤੁਸੀਂ ਕੀ ਕਰਦੇ ਹੋ ਮੈਂ ਤੇ ਬਸ ਹਾਊਸ ਵਾਈਫ ਹਾਂ ਬੱਚਿਆਂ ਦੀ ਅੱਛਾ ਹਾਂਜੀ ਕੀ ਬਾਤ ਕਿੰਨੇ ਬੱਚੇ ਨੇ 3 ਬੱਚੇ ਨੇ ਇਹ ਤਿੰਨੋਂ ਹੀ ਅੱਛਾ ਕੀ ਬਾਤ ਹੈ ਜ਼ਬਰਦਸਤ ਜੀ ਤੇ ਹੋਰ ਆਪਣਾ ਇੱਥੇ ਦੇ ਜਿਹੜੇ ਸਿਕਿਉਰਿਟੀ ਵਗੈਰਾ ਦੇ ਇਸ਼ੂਜ਼ ਨੇ ਉਹਨਾਂ ਦੇ ਹਵਾਲੇ ਨਾਲ ਕੋਈ ਗੱਲਬਾਤ ਤੁਸੀਂ ਕਰ ਲਓ ਨਹੀਂ ਅਸੀਂ ਤੇ ਪੈਦਾ ਵੀ ਇੱਥੇ ਹੋਏ ਆ ਵੱਡੇ ਵੀ ਇੱਥੇ ਹੋਏ ਆ ਤੇ ਸ਼ੁਕਰ ਹੈ ਐਜੂਕੇਸ਼ਨ ਵੀ ਇੱਥੇ ਵੀ ਕੀਤੀ ਹੈ ਅਸੀਂ ਬਾਹਰ ਵੀ ਗਏ ਪਰ ਪਾਕਿਸਤਾਨ 'ਚ ਸਾਨੂੰ ਕੋਈ ਜਗ੍ਹਾ ਨਹੀਂ ਮਿਲੀ ਤੇ ਪਾਕਿਸਤਾਨ ਬੀਇੰਗ ਮਾਈਨੋਰਿਟੀ ਤੁਹਾਨੂੰ ਪਾਕਿਸਤਾਨ 'ਚ ਸਾਰੇ ਰਾਈਟਸ ਸਹੀ ਮਿਲ ਰਹੇ ਨੇ ਜੀ ਬਿਲਕੁਲ ਮੈਂ ਤੇ ਬਚਪਨ ਸੀ ਲੈ ਕੇ ਹੁਣ ਤੱਕ ਹੀ ਕਾਫੀ ਹਰ ਸ਼ਹਿਰ ਵਿੱਚ ਹੀ ਰਹੀ ਹਾਂ ਮੈਂ ਕੋਇਟਾ ਵੀ ਇੱਧਰ ਉੱਧਰ ਸਭ ਜਗ੍ਹਾ ਰਹਿ ਕੇ ਹੈ ਤੇ ਕਦੀ ਕੋਈ ਇਸ ਤਰ੍ਹਾਂ ਦੀ ਮੁਸ਼ਕਿਲ ਨਹੀਂ ਹੋਈ ਤੇ ਅਸੀਂ ਕੋਈ ਡਿਸਕ੍ਰਿਮੀਨੇਸ਼ਨ ਕੋਈ ਡਿਫਿਕਲਟੀ ਫੇਸ ਕਰਨੀ ਪਈ ਹੋਵੇ ਕਦੀ ਕਦੀ ਹੁੰਦਾ ਹੈ ਲਾਈਕ ਉਹ ਹੋ ਜਾਂਦਾ ਹੈ ਪਰ ਉਹ ਵੀ ਇਗਨੋਰੈਂਸ ਦੀ ਵਜ੍ਹਾ ਨਾਲ ਕਿਉਂਕਿ ਸਾਡੇ ਹੁਣ ਤੇ ਸੋਸ਼ਲ ਮੀਡੀਆ ਕਾਫੀ ਐਡਵਾਂਸ ਹੋ ਗਿਆ ਜਦੋਂ ਅਸੀਂ ਛੋਟੇ ਸਾਂ ਉਸ ਵਕਤ ਕਾਫੀ ਜ਼ਿਆਦਾ ਲੋਕ ਜਿਹੜੇ ਇਗਨੋਰੈਂਟ ਸਨ ਉਹਨਾਂ ਨੂੰ ਜ਼ਿਆਦਾ ਹੁੰਦਾ ਸੀ ਜਿਹੜੇ ਪੜ੍ਹੇ ਲਿਖੇ ਲੋਕ ਹਨ ਉਹ ਨਹੀਂ ਇਤਨਾ ਸਾਨੂੰ ਵਿਊਅਰਸ ਮੇਰੇ ਨਾਲ ਇੱਕ ਫੈਮਿਲੀ ਮੌਜੂਦ ਸੀ ਇਸਲਾਮਾਬਾਦ ਤੋਂ ਆਏ ਨੇ ਔਰ ਇਹਨਾਂ ਨਾਲ ਬੜੀ ਇੰਟਰਸਟਿੰਗ ਗੱਪਸ਼ਪ ਹੋਈ ਹੈ ਉਮੀਦ ਹੈ ਤੁਸੀਂ ਇੰਜੋਏ ਕੀਤਾ ਹੋਵੇਗਾ ਮੈਨੂੰ ਇਜਾਜ਼ਤ ਦਿਓ ਰੱਬ ਰੱਖਾ